ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 10 ਅਪ੍ਰੈਲ ਦਿਨ ਸੋਮਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕੋਨਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਐਟਵਾਟਰ ਤੋਂ। ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਜਾਂ ਫਿਰ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵੱਧਦੇ ਹਾਂ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਕੈਲੀਫੋਰਨੀਆ ਸੈਨ ਬਰਨਾਰਡੀਨੋ ਦੇ ਵਿੱਚ ਯੂਨੀਵਰਸਿਟੀ 'ਚ ਹੋਈ ਸ਼ੂਟਿੰਗ, 3 ਦੀ ਮੌਤ। ਜੱਜ ਗੌਰਸਚ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ। ISIS ਨੇ ਬਣਾਇਆ ਨਵਾਂ ਪਲਾਨ, ਇਜਿਪਟ ਦੇ ਵਿੱਚ ਕ੍ਰਿਸਚਨਾਂ ਨੂੰ ਮਾਰਨਾ। US ਨੇ ਰਸ਼ੀਅਨ ਈਮੇਲ ਸਪੈਮਰ ਤੇ ਨੈਟਵਰਕ ਫਰਾਡ ਦੇ ਦੋਸ਼ ਲਾਏ। ਅਲਬਾਮਾ ਦੇ ਵਿੱਚ ਸਕੈਂਡਲ ਤੋਂ ਬਾਅਦ 'ਚ ਗਵਰਨਰ ਨੇ ਦਿੱਤਾ ਅਸਤੀਫਾ। ਅਤੇ ਯੂਨਾਈਟਿਡ ਏਅਰਲਾਈਨਜ਼ ਇੱਕ ਪੈਸੇਂਜਰ ਦੇ ਨਾਲ ਧੱਕਾ ਮੁੱਕੀ ਕਰਕੇ ਫਸਿਆ ਮੁਸੀਬਤ ਦੇ ਵਿੱਚ। ਹੁਣ ਖਬਰਾਂ ਵਿਸਤਾਰ ਦੇ ਨਾਲ। ਕੈਲੀਫੋਰਨੀਆ ਦੇ ਵਿੱਚ ਅੱਜ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਨ ਬਰਨਾਰਡੀਨੋ ਦੇ ਵਿੱਚ ਇੱਕ ਸ਼ੂਟਰ ਨੇ ਆ ਕੇ ਸ਼ੂਟਿੰਗ ਕੀਤੀ, ਜਿਸ ਦੇ ਵਿੱਚ 3 ਲੋਕਾਂ ਦੀ ਮੌਤ ਹੋਈ, ਜਿਸ ਦੇ ਵਿੱਚ ਉਹ ਖੁਦ ਵੀ ਸ਼ਾਮਿਲ ਸੀ ਅਤੇ ਇਸ ਦੇ ਵਿੱਚ ਉਸਦੀ ਪਤਨੀ ਤੇ ਇੱਕ ਸਟੂਡੈਂਟ ਮਾਰੇ ਗਏ। ਇੱਕ ਗਨਮੈਨ ਜੋ ਕਿ ਰਿਵਾਲਵਰ ਲੈ ਕੇ ਯੂਨੀਵਰਸਿਟੀ ਦੀ ਕਲਾਸ ਦੇ ਵਿੱਚ ਦਾਖਲ ਹੋ ਗਿਆ ਅਤੇ ਉਸਨੇ ਕਲਾਸ ਦੇ ਵਿੱਚ ਚੱਲ ਰਹੀ ਕਲਾਸ ਦੌਰਾਨ ਆਪਣੀ ਪਤਨੀ ਦੇ ਉੱਤੇ ਗੋਲੀਆਂ ਚਲਾਈਆਂ ਅਤੇ ਇਸ ਦੇ ਨਾਲ ਉਸ ਤੋਂ ਬਾਅਦ ਦੇ ਵਿੱਚ ਉਸਨੇ ਖੁਦ ਨੂੰ ਗੋਲੀ ਮਾਰ ਲਈ। ਜਦੋਂ ਉਹ ਸ਼ੂਟਿੰਗ ਕਰ ਰਹੇ ਸੀ ਤਾਂ ਉਸਦੇ ਪਿੱਛੇ 2 ਸਟੂਡੈਂਟ ਵੀ ਖੜੇ ਸੀ, ਜਿਨ੍ਹਾਂ ਨੂੰ ਗੋਲੀਆਂ ਲੱਗੀਆਂ। ਇਸ ਪੂਰੀ ਗੋਲੀਬਾਰੀ ਦੇ ਵਿੱਚ ਇੱਕ ਸਟੂਡੈਂਟ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਸਰਾ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਗੋਲੀ ਮਾਰਨ ਵਾਲਾ ਗਨਮੈਨ ਉਸਨੇ ਆਪਣੀ ਪਤਨੀ ਤੇ ਗੋਲੀਆਂ ਚਲਾਈਆਂ ਅਤੇ ਇਹ 2-4 ਮਹੀਨੇ ਪਹਿਲਾਂ ਹੀ ਸੈਪਰੇਟ ਰਹਿਣ ਲੱਗੇ ਸਨ। ਪੁਲਿਸ ਚੀਫ ਨੇ ਦੱਸਿਆ ਕਿ ਇਸ ਪੂਰੀ ਮਾਮਲੇ ਦੇ ਵਿੱਚ ਸ਼ੂਟਿੰਗ ਕਰਨ ਵਾਲਾ ਮਾਰਿਆ ਗਿਆ ਹੈ। ਇਹ ਘਟਨਾ ਸੈਨ ਬਰਨਾਰਡੀਨੋ ਦੇ ਵਿੱਚ ਲਾਸ ਐਂਜਲਸ ਤੋਂ ਤਕਰੀਬਨ 65 ਮੀਲ ਦੀ ਦੂਰੀ ਦੇ ਉੱਤੇ ਹੋਈ। ਪੁਲਿਸ ਨੇ ਇਸ ਨੂੰ ਮਰਡਰ ਸੁਸਾਈਡ ਦਾ ਮਾਮਲਾ ਦੱਸਿਆ। US ਸਕੂਲ ਕੈਂਪਸਸ ਦੇ ਵਿੱਚ ਗਨ ਵਾਇਲੈਂਸ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ UCLA ਦੇ ਵਿੱਚ ਵੀ ਸ਼ੂਟਿੰਗ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ। ਗਨਮੈਨ ਨੂੰ ਸੈਡਰਿਕ ਐਂਡਰਸਨ ਦੇ ਨਾਮ ਤੋਂ ਆਇਡੈਂਟੀਫਾਈ ਕੀਤਾ ਗਿਆ ਹੈ ਤੇ ਉਸਦੀ ਪਤਨੀ ਕੇਰਨ ਇਲੇਨ ਸਮਿਥ, ਜਿਸ ਦੀ ਕਿ ਉਮਰ 53 ਸਾਲ ਹੈ, ਉਹ ਸਕੂਲ ਦੇ ਵਿੱਚ ਟੀਚਰ ਸੀ। ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਨੋਮੀਨੇਟ ਕੀਤੇ ਗਏ ਜੱਜ ਗੌਰਸਚ ਨੇ ਸੁਪਰੀਮ ਕੋਰਟ ਦੇ 9ਵੇਂ ਬੈਂਚ ਦੇ ਜੱਜ ਵਜੋਂ ਅੱਜ ਸਹੁੰ ਚੁੱਕੀ। ਇਸ ਤੋਂ ਪਹਿਲਾਂ 14 ਮਹੀਨੇ ਪਹਿਲਾਂ ਜਸਟਿਸ ਐਂਟੋਨੀ ਸਕੈਲੀਆ ਦੀ ਹੋਈ ਮੌਤ ਤੋਂ ਬਾਅਦ ਦੇ ਵਿੱਚ ਉਹ ਸੀਟ ਖਾਲੀ ਹੋਈ ਸੀ, ਜਿਸ ਨੂੰ ਕਿ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਨੋਮੀਨੇਸ਼ਨ ਦੇ ਨਾਲ ਭਰਨ ਦੀ ਕੋਸ਼ਿਸ਼ ਕੀਤੀ, ਪਰ ਸੈਨੇਟ ਦੇ ਵਿੱਚ ਮੈਜੋਰਟੀ ਪਾਰਟੀ ਦੇ ਲੀਡਰ ਮਿਚ ਮੈਕੋਨਲ ਨੇ ਉਸ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਨੇ ਤਰਕ ਦਿੱਤਾ ਸੀ ਕਿ ਨਵਾਂ ਰਾਸ਼ਟਰਪਤੀ, ਕਿਉਂਕਿ ਉਹ ਇਲੈਕਸ਼ਨੀਅਰ ਸੀ, ਜੋ ਵੀ ਆਵੇਗਾ ਉਹ ਸੁਪਰੀਮ ਕੋਰਟ ਦੇ ਵਿੱਚ ਨਵੇਂ ਜੱਜ ਦੀ ਨੋਮੀਨੇਸ਼ਨ ਫਾਈਲ ਕਰੇਗਾ। ਸੋ ਰਾਸ਼ਟਰਪਤੀ ਟਰੰਪ ਨੇ ਚੋਣਾਂ ਜਿੱਤਣ ਤੋਂ ਬਾਅਦ ਦੇ ਵਿੱਚ ਹੀ ਜੱਜ ਗੌਰਸਚ ਨੂੰ ਆਪਣੀ ਨੋਮੀਨੇਸ਼ਨ ਦੇ ਲਈ ਭੇਜਿਆ ਸੀ ਅਤੇ ਸੈਨੇਟ ਦੇ ਵਿੱਚ ਇਹਨਾਂ ਦੀ ਹੀਅਰਿੰਗ ਹੋਈ। ਹਾਲਾਂਕਿ ਡੈਮੋਕ੍ਰੈਟਿਕ ਪਾਰਟੀ ਨੇ ਜੱਜ ਗੌਰਸਚ ਦੇ ਉੱਤੇ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਇਸ ਤੋਂ ਬਾਅਦ ਦੇ ਵਿੱਚ ਸੈਨੇਟ ਦੇ ਵਿੱਚ ਰਿਪਬਲਿਕਨ ਪਾਰਟੀ ਦੁਆਰਾ ਨਿਊਕਲੀਅਰ ਆਪਸ਼ਨ ਚੁਣਿਆ ਗਿਆ, ਜਿਸ ਦੇ ਨਾਲ ਸਿੰਪਲ ਮੈਜੋਰਟੀ ਦੇ ਨਾਲ ਉਹਨਾਂ ਦੀ ਸੈਨੇਟ ਕਨਫਰਮੇਸ਼ਨ ਪੂਰੀ ਹੋਈ। ਉਸ ਤੋਂ ਬਾਅਦ ਦੇ ਵਿੱਚ ਅੱਜ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਇੱਕ ਪ੍ਰਾਈਵੇਟ ਕਾਨਫਰੰਸ ਦੇ ਵਿੱਚ ਸਹੁੰ ਚੁੱਕੀ, ਜਿੱਥੇ ਕਿ ਚੀਫ ਜਸਟਿਸ ਮੌਜੂਦ ਸਨ ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਪਬਲਿਕ ਇੱਕ ਸਹੁੰ ਚੁੱਕੀ। ਚੀਫ ਜਸਟਿਸ ਜੌਨ ਰੌਬਰਟਸ ਕਾਨਫਰੰਸ ਰੂਮ ਦੇ ਵਿੱਚ ਸਨ ਅਤੇ ਉਸ ਤੋਂ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੇ ਦੂਸਰੇ ਜਸਟਿਸ ਨੇ ਉਹਨਾਂ ਨੂੰ ਸਹੁੰ ਚੁਕਾਈ। ਰਾਸ਼ਟਰਪਤੀ ਟਰੰਪ ਵੀ ਸਹੁੰ ਚੁੱਕਣ ਸਮਾਗਮ 'ਤੇ ਮੌਜੂਦ ਸਨ। ਜੱਜ ਗੌਰਸਚ ਨੇ ਬੋਲਦੇ ਹੋਏ ਕਿਹਾ ਕਿ ਉਹ ਸੰਵਿਧਾਨ ਦੇ ਤਹਿਤ ਦੇਸ਼ ਨੂੰ ਵਧੀਆ ਕਾਨੂੰਨ ਲਾਗੂ ਕਰਨ ਦੇ ਵਿੱਚ ਮਦਦ ਕਰਨਗੇ ਅਤੇ ਆਪਣੀ ਪਾਵਰ ਅਤੇ ਪਰਮਿਸ਼ਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਮਰੀਕਾ ਨੂੰ ਹੋਰ ਮਹਾਨ ਬਣਾਉਣ ਦੇ ਵਿੱਚ ਸਦਾ ਕੰਮ ਕਰਦੇ ਰਹਿਣਗੇ। ਅਤੇ ਉਹਨਾਂ ਨੇ ਇਸ ਦੇ ਨਾਲ ਇਹ ਵੀ ਕਿਹਾ ਕਿ ਉਹ ਸਕੈਲੀਆ ਫੈਮਿਲੀ ਨੂੰ ਭਰੋਸਾ ਦਿਵਾਉਂਦੇ ਹਨ ਕਿ ਜੋ ਲੈਗਸੀ
ਜਸਟਿਸ ਕੈਲੀਆ ਛੱਡ ਕੇ ਗਏ ਸਨ ਉਹ ਉਸ 'ਤੇ ਖਰਾ ਉਤਰਨਗੇ। ਰਾਸ਼ਟਰਪਤੀ ਟਰੰਪ ਵੀ ਇਸ ਨੂੰ ਆਪਣੀ ਕਾਫੀ ਵੱਡੀ ਜਿੱਤ ਮੰਨ ਰਹੇ ਹਨ, ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਦੇ ਦੁਆਰਾ 100 ਦਿਨਾਂ ਦੇ ਅੰਦਰ ਅੰਦਰ ਹੈਲਥ ਕੇਅਰ ਪਾਲਿਸੀ ਨੂੰ ਰੀਪੀਲ ਕਰਨਾ ਅਤੇ ਟਰੈਵਲ ਬੈਨ ਦੇ ਮੁੱਦੇ ਦੇ ਉੱਤੇ ਉਹ ਕਾਫੀ ਪਿੱਛੇ ਰਹਿ ਚੁੱਕੇ ਹਨ, ਜਿੱਥੇ ਕਿ ਟਰੈਵਲ ਬੈਨ ਦੇ ਮੁੱਦੇ ਦੇ ਉੱਤੇ ਕਈ ਫੈਡਰਲ ਕੋਰਟਸ ਨੇ ਉਹਨਾਂ ਦੇ ਟਰੈਵਲ ਬੈਨ ਨੂੰ ਰੋਕ ਲਾ ਦਿੱਤੀ ਸੀ ਅਤੇ ਹੈਲਥ ਕੇਅਰ ਬਿੱਲ ਵੀ ਹਾਊਸ ਦੇ ਵਿੱਚ ਪਾਸ ਨਹੀਂ ਹੋ ਸਕਿਆ। ਰਾਸ਼ਟਰਪਤੀ ਟਰੰਪ ਇਸ ਨੋਮੀਨੇਸ਼ਨ ਨੂੰ ਆਪਣੀ ਜਿੱਤ ਮੰਨ ਕੇ ਚੱਲ ਰਹੇ ਹਨ। ਆਈਸਿਸ ਦੀ ਨਵੀਂ ਆ ਰਹੀ ਰਿਪੋਰਟ ਦੇ ਮੁਤਾਬਿਕ ਆਈਸਿਸ ਹੁਣ ਇਜਿਪਟ ਦੇ ਵੱਲ ਨੂੰ ਵੱਧਦਾ ਨਜ਼ਰ ਆ ਰਿਹਾ ਹੈ, ਜਿੱਥੇ ਕਿ ਇਰਾਕ, ਲੀਬੀਆ, ਸੀਰੀਆ ਦੇ ਵਿੱਚ ਉਹਨਾਂ ਦੇ ਠਿਕਾਣਿਆਂ ਤੇ ਲਗਾਤਾਰ ਹਮਲੇ ਹੋ ਰਹੇ ਹਨ ਅਤੇ ਇੰਟਰਨੈਸ਼ਨਲ ਆਰਮੀਜ਼ ਦੇ ਨਾਲ ਮਿਲ ਕੇ ਆਈਸਿਸ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਖਦੇੜ ਰਹੀ ਹੈ। ਤਾਂ ਉਹਨਾਂ ਦੇ ਨਵੇਂ ਪਲਾਨ ਦੇ ਮੁਤਾਬਿਕ ਹੁਣ ਉਹ ਇਜਿਪਟ ਦੇ ਵੱਲ ਨੂੰ ਰੁਖ ਕਰ ਰਹੇ ਹਨ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਆਈਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਇਜਿਪਟ ਦੇ ਵਿੱਚ ਆਈਸਿਸ ਕ੍ਰਿਸਚਨ ਕਮਿਊਨਿਟੀ ਦੇ ਉੱਤੇ ਹਮਲਾ ਕਰਕੇ ਉੱਥੇ ਅਸਥਿਰਤਾ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਇਜਿਪਟ ਦੇ ਵਿੱਚ ਉਹ ਆਪਣੇ ਪੈਰ ਪਸਾਰਨਾ ਚਾਹੁੰਦੀ ਹੈ। ਪਿਛਲੇ ਕੁਝ ਮਹੀਨਿਆਂ ਦੇ ਵਿੱਚ 2 ਸ਼ਹਿਰਾਂ ਦੇ ਵਿੱਚ 45 ਮੌਤਾਂ ਹੋਈਆਂ, ਜਿਨ੍ਹਾਂ ਦੇ ਵਿੱਚ ਕ੍ਰਿਸਚਨ ਜੋ ਕਿ ਬਿਜ਼ਨਸਮੈਨ ਜਾਂ ਫਿਰ ਜੌਬ ਕਰਨ ਵਾਲੇ ਵਿਅਕਤੀ ਸਨ ਉਹਨਾਂ ਨੂੰ ਮਾਰਿਆ ਗਿਆ। ਇਜਿਪਟ ਦੇ ਵਿੱਚ ਅਬਦੁਲ ਫਤਹ ਅਲ ਸੀਸੀ ਦਾ ਪ੍ਰਸ਼ਾਸਨ ਹੈ ਤੇ ਆਈਸਿਸ ਉਸ ਪੂਰੇ ਉਹਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ। ਹਾਲਾਂਕਿ ਇਜਿਪਟ ਦੇ ਕੋਲ ਹਜੇ ਤੱਕ ਆਈਸਿਸ ਨੂੰ ਕੰਟਰੋਲ ਕਰਨ ਦਾ ਪੂਰਾ ਮੌਕਾ ਹੈ, ਪਰ ਆਈਸਿਸ ਲੀਬੀਆ ਅਤੇ ਸੀਰੀਆ ਤੋਂ ਅਤੇ ਉਸ ਤੋਂ ਬਾਅਦ ਦੇ ਵਿੱਚ ਇਰਾਕ ਤੇ ਮੌਸਲ ਦੇ ਵਿੱਚ ਵੀ ਆਈਸਿਸ ਦਾ ਹੁਣ ਥੋੜਾ ਹੀ ਕੰਟਰੋਲ ਰਹਿ ਚੁੱਕਿਆ ਹੈ। ਹੁਣ ਇਜਿਪਟ ਦੇ ਵੱਲ ਨੂੰ ਪੂਰਾ ਜ਼ੋਰ ਲਾ ਰਹੀ ਹੈ। US ਨੇ ਰਸ਼ੀਆ ਦੇ ਇੱਕ ਈਮੇਲ ਸਪੈਮਰ ਨੂੰ ਇੱਕ ਨੈਟਵਰਕ ਫਰਾਡ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ, ਜਿੱਥੇ ਕਿ ਮਾਸਕੋ ਦੇ ਵਿੱਚ ਕਈ ਸਾਲ ਪਹਿਲਾਂ FBI ਦੇ ਕੁਝ ਏਜੰਟਸ ਉਸ ਈਮੇਲ ਸਪੈਮਰ ਨੂੰ ਗ੍ਰਿਫਤਾਰ ਕਰਨ ਗਏ ਸਨ, ਪਰ ਰਸ਼ੀਅਨ ਸਰਕਾਰ ਤੋਂ ਮਿਲੀ ਸਿਕਿਉਰਿਟੀ ਦੇ ਕਾਰਨ ਉਹ ਉਸ ਦੇ ਨਜ਼ਦੀਕ ਨਹੀਂ ਪਹੁੰਚ ਸਕੇ ਅਤੇ ਕਈ ਸਾਲਾਂ ਤੋਂ ਉਸ ਦੇ ਉੱਤੇ ਰੇਕੀ ਕਰ ਰਹੇ ਸਨ ਅਤੇ ਉਸ ਵਕਤ ਦੀ ਉਡੀਕ ਕਰ ਰਹੇ ਸਨ ਜਦੋਂ ਉਹ ਸਪੈਮਰ ਖੁਦ ਗਲਤੀ ਕਰੇ। ਪਿਛਲੇ ਹਫ਼ਤੇ ਉਹ ਸਪੈਮਰ ਛੁੱਟੀਆਂ ਬਿਤਾਉਣ ਦੇ ਲਈ ਸਪੇਨ ਦੇ ਵਿੱਚ ਬਾਰਸੀਲੋਨਾ ਆਇਆ, ਜਿੱਥੇ ਕਿ ਸਪੇਨ ਦੀ ਪੁਲਿਸ ਦੇ ਨਾਲ ਮਿਲ ਕੇ FBI ਨੇ ਉਸ ਨੂੰ ਗ੍ਰਿਫਤਾਰ ਕੀਤਾ। FBI ਦੇ ਸਾਈਬਰ ਸਿਕਿਉਰਿਟੀ ਦੇ ਰਿਪਰੈਜ਼ੈਂਟੇਟਿਵ ਅਤੇ ਸਪੇਨ ਦੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਹੁਣ ਉਸ ਨੂੰ US ਲਿਆਉਣ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਈਮੇਲ ਸਪੈਮਰ ਨੇ ਆਪਣੇ ਆਨਲਾਈਨ ਸਪੈਮ ਨੈਟਵਰਕ ਦੇ ਜ਼ਰੀਏ ਕਾਫੀ ਸਟਾਕ ਮਾਰਕੀਟ ਦੇ ਵਿੱਚ, ਇਸ ਦੇ ਨਾਲ ਨਾਲ ਬੈਂਕ ਅਕਾਊਂਟ ਦੇ ਵਿੱਚ ਵੀ ਫਰਾਡ ਕੀਤੇ। ਇਸ ਦੇ ਨਾਲ ਨਾਲ ਉਸਨੇ ਸਪੈਮ ਈਮੇਲ ਮੈਸੇਜ ਵੀ ਕੀਤੇ, ਜਿਸ ਦੇ ਨਾਲ ਕਾਫੀ ਲੋਕਾਂ ਦਾ ਨੁਕਸਾਨ ਹੋਇਆ। US ਨੂੰ ਕਈ ਸਾਲਾਂ ਤੋਂ ਉਸ ਦੀ ਤਲਾਸ਼ ਸੀ, ਪਰ ਰਸ਼ੀਆ ਤੋਂ ਮਿਲੀ ਹੋਈ ਸਿਕਿਉਰਿਟੀ ਦੇ ਕਾਰਨ ਉਹ ਸਪੈਮਰ ਲਗਾਤਾਰ ਬਚਦਾ ਆ ਰਿਹਾ ਸੀ। ਹਾਲਾਂਕਿ ਐਕਸਪਰਟਸ ਦੱਸਦੇ ਹਨ ਕਿ ਉਸ ਸਪੈਮਰ ਦਾ 2016 ਦੇ ਵਿੱਚ ਰਾਸ਼ਟਰਪਤੀ ਦੀਆਂ ਹੋਈਆਂ ਚੋਣਾਂ ਦੇ ਵਿੱਚ ਕੋਈ ਵੀ ਹੱਥ ਨਜ਼ਰ ਨਹੀਂ ਆ ਰਿਹਾ ਤੇ ਉਹ ਸਿਰਫ ਮਨੀ ਫਰਾਡ ਦੇ ਮਾਮਲੇ ਦੇ ਵਿੱਚ ਹੀ ਉਸ 'ਤੇ ਚਾਰਜਸ ਲਾਏ ਗਏ ਹਨ ਤੇ ਉਸੇ ਨੂੰ ਲੈ ਕੇ ਉਸ ਦੇ ਉੱਤੇ ਮੁਕੱਦਮਾ ਚੱਲੇਗਾ। ਅਲਬਾਮਾ ਤੋਂ ਆਈ ਖਬਰ ਦੇ ਮੁਤਾਬਿਕ ਸਕੈਂਡਲ ਦੇ ਵਿੱਚ ਫਸੇ ਅਲਬਾਮਾ ਦੇ ਗਵਰਨਰ ਰੌਬਰਟ ਬੈਂਟਲੀ ਨੇ ਅਸਤੀਫਾ ਦੇ ਦਿੱਤਾ। ਰੌਬਰਟ ਬੈਂਟਲੀ ਦੇ ਉੱਤੇ ਸੈਕਸ ਸਕੈਂਡਲ ਦੇ ਆਰੋਪ ਲੱਗੇ ਸਨ, ਜਿੱਥੇ ਕਿ ਉਹਨਾਂ ਦੇ ਉੱਤੇ ਕਾਲਡਵੈਲ ਮੇਸਨ ਨੇ ਆਰੋਪ ਲਾਏ ਸਨ, ਜੋ ਕਿ ਉਹਨਾਂ ਦੇ ਸੀਨੀਅਰ ਪੋਲੀਟੀਕਲ ਐਡਵਾਈਜ਼ਰ ਸੀ, ਕਿ ਉਹਨਾਂ ਨੇ ਉਹਨਾਂ ਨੂੰ ਸੈਕਸੁਅਲੀ ਹਰਾਸ ਕੀਤਾ ਹੈ। ਇਸ ਤੋਂ ਬਾਅਦ ਦੇ ਵਿੱਚ ਅੱਜ ਅਲਬਾਮਾ ਦੇ ਗਵਰਨਰ ਮਿਸਟਰ ਬੈਂਟਲੀ ਨੇ ਸਟੇਟ ਕੈਪੀਟਲ ਦੇ ਵਿੱਚ ਭਾਸ਼ਣ ਦਿੰਦੇ ਹੋਏ ਆਪਣਾ ਅਸਤੀਫਾ ਦਿੱਤਾ। ਹਾਲਾਂਕਿ ਉਹਨਾਂ ਨੇ ਇਸ ਭਾਸ਼ਣ ਦੇ ਵਿੱਚ ਇਹ ਨਹੀਂ ਦੱਸਿਆ ਕਿ ਉਹ ਕਿਸ ਗਲਤੀ ਨੂੰ ਲੈ ਕੇ ਆਪਣਾ ਅਸਤੀਫਾ ਦੇ ਰਹੇ ਹਨ ਜਾਂ ਫਿਰ ਉਹਨਾਂ ਨੇ ਕਿਸੇ ਵੀ ਮਾਮਲੇ ਦੇ ਵਿੱਚ ਗਿਲਟੀ ਪਲੀਡ ਨਹੀਂ ਕੀਤਾ। ਹਾਲਾਂਕਿ ਅਲਬਾਮਾ ਦੇ ਅਟਾਰਨੀ ਜਨਰਲ ਨੇ ਇਸ ਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਉਹ ਉਹਨਾਂ ਦੇ ਉੱਤੇ ਮੁਕੱਦਮਾ ਚਲਾਉਣਗੇ। ਲੈਫਟੀਨੈਂਟ ਗਵਰਨਰ KAV ਹੁਣ ਮਿਸਟਰ ਬੈਂਟਲੀ ਨੂੰ ਸਕਸੀਡ ਕਰਨਗੇ ਅਤੇ ਉਹ ਹੁਣ ਅਲਬਾਮਾ ਦੇ ਨਵੇਂ ਗਵਰਨਰ ਹੋਣਗੇ। ਉਹਨਾਂ ਨੇ ਅਬਰਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ ਤੇ ਸਕੂਲ ਟੀਚਰ ਰਹਿ ਚੁੱਕੇ ਹਨ। ਮਿਸਟਰ ਬੈਂਟਲੀ ਜੋ ਕਿ 74 ਸਾਲ ਦੇ ਹਨ, ਉਹਨਾਂ ਨੇ ਆਪਣੇ ਦੇ ਉੱਤੇ ਲੱਗੇ ਹਰੇਕ ਇਲਜ਼ਾਮ ਨੂੰ ਤੋਂ ਇਨਕਾਰ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਬਿਲਕੁਲ ਨਿਰਦੋਸ਼ ਹਨ। ਹਾਲਾਂਕਿ ਅਲਬਾਮਾ ਐਥਿਕਸ ਕਮਿਸ਼ਨ ਇਸ ਦੇ ਨਾਲ ਨਾਲ FBI ਦੀ ਵੀ ਕਈ ਜਾਂਚ ਉਹਨਾਂ ਦੇ ਉੱਤੇ ਚੱਲ ਰਹੀ ਹੈ ਤੇ ਅਟਾਰਨੀ ਜਨਰਲ ਅਲਬਾਮਾ ਦੇ ਅਟਾਰਨੀ ਜਨਰਲ ਨੇ ਵੀ ਉਹਨਾਂ ਦੇ ਉੱਤੇ ਮੁਕੱਦਮਾ ਦਾਇਰ ਕਰ ਦਿੱਤਾ ਹੈ। ਹੁਣ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਕਿ ਅਲਬਾਮਾ ਦੇ ਗਵਰਨਰ ਮਿਸਟਰ ਬੈਂਟਲੀ ਇਸ ਦੇ ਵਿੱਚ ਕਿੰਨੇ ਦੋਸ਼ੀ ਸਨ। ਯੂਨਾਈਟਿਡ ਏਅਰਲਾਈਨਸ ਦੀ ਆਈ ਇੱਕ ਖਬਰ ਦੇ ਮੁਤਾਬਿਕ ਉਹਨਾਂ ਨੇ ਆਪਣੇ ਇੱਕ ਪੈਸੇਂਜਰਸ ਦੇ ਨਾਲ ਕਾਫੀ ਧੱਕਾ ਮੁੱਕੀ ਕੀਤੀ ਤੇ ਉਹਨਾਂ ਨੂੰ ਫੋਰਸਫੁਲੀ ਜਹਾਜ਼ ਦੇ ਵਿੱਚੋਂ ਬਾਹਰ ਲਾ ਦਿੱਤਾ। ਇਹ ਮਾਮਲਾ ਉਸ ਸਮੇਂ ਹੋਇਆ ਜਦੋਂ ਯੂਨਾਈਟਿਡ ਏਅਰਲਾਈਨਸ ਨੇ ਪਲੇਨ ਓਵਰਬੁੱਕ ਕਰ ਲਿਆ ਤੇ ਇੱਕ ਵਿਅਕਤੀ ਨੂੰ ਜੋ ਕਿ ਏਸ਼ੀਅਨ ਸੀ ਉਸਨੂੰ ਸਿਕਿਉਰਿਟੀ ਆਫਿਸਰਸ ਨੇ ਫੋਰਸਫੁਲੀ ਪਲੇਨ ਦੇ ਵਿੱਚੋਂ ਰਿਮੂਵ ਕਰਨ ਦੇ ਯਤਨ ਕੀਤੇ, ਜਿਸ ਦੇ ਨਾਲ ਉਹ ਜਹਾਜ਼ ਦੇ ਵਿੱਚ ਆਇਲ ਦੇ ਵਿੱਚ ਡਿੱਗ ਗਿਆ ਤੇ ਉਸ ਦੇ ਸੱਟ ਵੀ ਲੱਗੀ।
ਉਸ ਤੋਂ ਬਾਅਦ ਦੇ ਵਿੱਚ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ, ਜਿਸ ਦੇ ਕਾਰਨ ਯੂਨਾਈਟਿਡ 에ਅਰਲਾਈਨਸ ਦੀ ਕਾਫੀ ਨਿੰਦਾ ਹੋ ਰਹੀ ਹੈ। ਇਸ ਤੋਂ ਬਾਅਦ ਦੇ ਵਿੱਚ ਯੂਨਾਈਟਿਡ ਚੀਫ ਐਗਜ਼ੀਕਿਊਟਿਵ ਅਫਸਰ ਆਸਕਰ ਮਨੋਜ਼ ਨੇ ਆਪਣੇ ਇੰਪਲਾਈਜ਼ ਨੂੰ ਚਿੱਠੀ ਵੀ ਲਿਖੀ। ਹਾਲਾਂਕਿ ਉਹਨਾਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਵੀ ਮਾਫੀ ਨਹੀਂ ਮੰਗੀ ਕਿ ਪੈਸੇਂਜਰ ਨੂੰ ਕਿਸ ਤਰ੍ਹਾਂ ਉਹਨਾਂ ਨੇ ਹੈਂਡਲ ਕੀਤਾ। ਯੂਨਾਈਟਿਡ ਚੀਫ ਐਗਜ਼ੀਕਿਊਟਿਵ ਅਫਸਰ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਸ ਪੈਸੇਂਜਰ ਨੇ ਸਿਕਿਉਰਿਟੀ ਅਫਸਰ ਦੇ ਨਾਲ ਬਦਤਮੀਜ਼ੀ ਕੀਤੀ, ਜਿਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਉਸ ਸਿਕਿਉਰਿਟੀ ਅਫਸਰ ਨੂੰ ਛੁੱਟੀ ਦੇ ਉੱਤੇ ਭੇਜ ਦਿੱਤਾ ਗਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ਿਕਾਗੋ ਡਿਪਾਰਟਮੈਂਟ ਐਵੀਏਸ਼ਨ ਨੇ ਇਸ ਮਾਮਲੇ ਦੇ ਵਿੱਚ ਵੀ ਜਾਂਚ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਯੂਨਾਈਟਿਡ 에ਅਰਲਾਈਨਸ ਦੇ ਉੱਤੇ ਵੀ ਜਾਂਚ ਬਿਠਾਈ ਹੈ, ਜਿਨ੍ਹਾਂ ਨੇ ਕਿ ਇਹ ਜਹਾਜ਼ ਓਵਰਬੁੱਕ ਕੀਤਾ। ਇਸ ਨੂੰ ਲੈ ਕੇ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਯੂਨਾਈਟਿਡ 에ਅਰਲਾਈਨਸ ਦੀ ਕਾਫੀ ਨਿੰਦਾ ਹੋ ਰਹੀ ਹੈ ਤੇ ਪੂਰੀ ਆਲੋਚਨਾ ਹੋ ਰਹੀ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 67 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 54 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸਟਾਕਟਨ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਟ੍ਰੇਸੀ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਮੋਡੈਸਟੋ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਐਲਏ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਟਰਕੀ ਦੇ ਵਿੱਚ 41 ਡਿਗਰੀ ਹਾਈ ਅਤੇ ਰਾਤ ਨੂੰ 32 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 45 ਡਿਗਰੀ ਹਾਈ ਅਤੇ ਰਾਤ ਨੂੰ 33 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਸੈਟਲ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 31 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਨਿਊਯਾਰਕ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਟੋਰਾਂਟੋ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 38 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋ। ਮੈਲਬਨ ਆਸਟ੍ਰੇਲੀਆ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਫਰਾਂਸ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ ਰਹੇਗਾ। ਇਹ ਸੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਸੋਮਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 20,658 ਤੇ ਬੰਦ ਹੋਇਆ। ਨੈਸਡੈਕ 5880 ਤੇ ਬੰਦ ਹੋਇਆ। S&P 2357 ਤੇ ਬੰਦ ਹੋਇਆ ਅਤੇ ਵਿਲਸ਼ਰ 24,560 ਤੇ ਬੰਦ ਹੋਇਆ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 64.69 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 48.53 ਪੈਸੇ, ਇੱਕ ਯੂਰੋ ਦੀ ਕੀਮਤ 68.49 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 48.48 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 44.92 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 170.12 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 212.32 ਪੈਸੇ। ਸੋਨੇ ਦਾ ਰੇਟ $1256 1 ਸੈਂਟ ਪਰ ਆਉਂਸ ਰਿਹਾ ਤੇ ਚਾਂਦੀ $17.94 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦੀਆਂ ਇਹ ਖਬਰਾਂ ਦਾ ਸਿਲਸਿਲਾ ਇੱਥੇ ਹੀ ਖਤਮ ਕਰਦੇ ਹਾਂ ਜੀ, ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।